ਇੱਕ ਤੁਹਾਡਾ ਬੱਚਾ ਉਹਨੂੰ ਕਿਹਨੂੰ ਆਪਾਂ ਨਾ ਸਾਡੇ ਪੰਜਾਬੀ 'ਚ ਪਿੰਡਾਂ ਪਿੰਡਾਂ 'ਚ ਕਹਿੰਦੇ ਸਾਈਂ ਲੋਕ ਜੰਮਦੇ ਥੋੜ੍ਹੇ ਨਾਰਮਲ ਹੁੰਦੇ ਆ। ਉਹਨਾਂ ਨੂੰ ਇਸ ਚੀਜ਼ ਦੀ ਲੋੜ ਪੈਂਦੀ? ਬਿਲਕੁਲ ਜੀ, ਮੇਰੀ ਜਿਹੜੀ ਸਪੈਸ਼ਲਾਈਜੇਸ਼ਨ ਦੇ ਨਾ, ਮੈਂ ਜੀ ਨਿਊਰੋਲੋਜੀਕਲ ਫਿਜ਼ੀਕਲ ਥੈਰੇਪਿਸਟ, ਹਾਂਜੀ, ਠੀਕ ਹੈ ਜੀ। ਯਾਨੀ ਕਿ ਮੈਂ ਜਿਹੜੀ ਆਪਣੀ ਮਾਸਟਰਸ ਕੀਤਾ ਜੇ ਨਾ, ਮੈਂ 5 ਸਾਲ ਦੀ ਡਿਗਰੀ ਕਰਕੇ ਫਿਰ 2 ਸਾਲ ਦਾ ਮਾਸਟਰਸ ਵੀ ਕੀਤਾ। ਅੱਛਾ, ਉਹ ਮੈਂ ਕੀਤਾ ਦਿਮਾਗੀ ਬਿਮਾਰੀਆਂ ਵਿੱਚ, ਠੀਕ ਹੈ। ਉਹਦੇ ਵਿੱਚ ਬੱਚੇ ਆਉਂਦੇ ਨੇ। ਹੁਣ ਜਿਹੜੀ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਕਿ ਹਾਂਜੀ। ਸਾਈਂ ਲੋਕ ਬੱਚੇ, ਪਿੰਡਾਂ 'ਚ ਨੌਲੇਜ ਨਹੀਂ ਹੈਗਾ ਨਹੀਂ ਇਸ ਹੈ, ਗੱਲ ਦਾ। ਉਹ ਕਹਿੰਦੇ ਨੇ ਜੀ ਆ ਮਾਂ ਪਿਓ ਦੀ ਕੋਈ ਬਦਦੁਆ ਸੀ ਤੇ ਇਹਦਾ ਕੋਈ ਗੁਨਾਹ ਸੀ, ਗੁਨਾਹ ਸੀ, ਹਾਂਜੀ। ਅਸਤਗਫਿਰੁੱਲਾ, ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ। ਮੈਂ ਕਹਿੰਦੀ ਹਾਂ ਕਿ ਅੱਲਾਹ ਤਾਲਾ ਨੇ ਉਸ ਮਾਂ ਪਿਓ ਨੂੰ ਚੁਣਿਆ। ਅੱਲਾਹ ਤਾਲਾ ਨੇ ਪਤਾ ਨਹੀਂ ਉਹਦੀਆਂ ਉਹਦੀਆਂ ਅੱਗੇ ਦੀਆਂ ਮੰਜ਼ਿਲਾਂ ਆਸਾਨ ਕਰਨ ਵਾਸਤੇ ਦੁਨੀਆ ਤੇ ਉਹਨੂੰ ਕੈਸਾ ਇਮਤਿਹਾਨ ਦਿੱਤਾ ਦਿੱਤਾ, ਹਾਂਜੀ। ਕਿ ਤੁਸੀਂ ਅਗਰ ਉਸ ਬੱਚੇ ਨੂੰ ਵੇਖੋ, ਬੱਚਾ ਨਾ ਖਾ ਸਕਦਾ ਹੈ, ਨਾ ਪੀ ਸਕਦਾ ਹੈ, ਤੇ ਮਾਂ ਪਿਓ ਤੋਂ ਇਲਾਵਾ ਕੋਈ ਸਾਂਭਦਾ ਵੀ ਕੋਈ ਨਹੀਂ ਜੇ। ਕੋਈ ਨਹੀਂ ਸਕਦਾ ਇੰਝ ਬੇਸ਼ੱਕ, ਗੱਲ ਹੈ। ਏਦਾਂ ਹੀ ਹੈ ਜੀ। ਮਾਂ ਸਾਰੀ ਜ਼ਿੰਦਗੀ ਉਹਦੇ ਪਿੱਛੇ ਲਾ ਦਿੰਦੀ, ਉਹਦੇ ਵਾਸਤੇ ਉਹ ਵੀ ਚੰਨ ਹੀ ਹੈ, ਚਾਂਸ ਠੀਕ ਹੈ, ਬਾਕੀ ਔਲਾਦ ਤਰ੍ਹਾਂ। ਹਾਂਜੀ, ਤੇ ਅੱਛਾ, ਜਿਹੜਾ ਬੱਚਾ ਸਾਈਂ ਹੈ, ਹੁਣ ਇਹਦੇ ਵਿੱਚ ਅਸੀਂ ਅਗਰ ਆਪਣੀ ਤੁਹਾਨੂੰ ਮੈਂ ਦੱਸਾਂ ਕਿ ਐਜੂਕੇਸ਼ਨ ਦੇ ਹਵਾਲੇ ਨਾਲ ਇਹਦੇ ਚ ਆਉਂਦਾ ਜੇ ਸੀਪੀ, ਸੈਰੀਬਰਲ ਪਾਲਸੀ, ਉਸ ਤੋਂ ਬਾਅਦ ਮਸਕੂਲਰ ਡਿਸਟ੍ਰੋਫੀ, ਔਟਿਜ਼ਮ। ਇਹ ਵੇਖੋ ਕਿੰਨੀਆਂ ਬਿਮਾਰੀਆਂ ਨੂੰ ਤੁਹਾਨੂੰ ਨਾਂ ਦੱਸ ਰਹੀ ਹਾਂ। ਹਾਂਜੀ। ਤੁਸੀਂ ਕੀ ਕਹਿੰਦੇ ਹੋ ਪਿੰਡ 'ਚ? ਸਾਈਂ। ਸਾਈਂ ਲੋਕ, ਹਾਂਜੀ। ਤੁਸੀਂ ਬਸ ਕਹਿੰਦੇ ਹੋ ਸਾਈਂ। ਤੇ ਸਾਡੇ ਵਿੱਚ ਇਹ ਮੈਂ ਤੁਹਾਨੂੰ ਸਿਰਫ 3 ਦੇ ਨਾਂ ਦੱਸੇ ਨੇ, ਬੇਤਹਾਸ਼ਾ ਜੇ। ਤੁਸੀਂ ਡਾਕਟਰ ਕੋਲੇ ਲੈ ਕੇ ਤੇ ਉਹ ਤੁਹਾਨੂੰ ਦੱਸੇਗਾ ਬੱਚੇ ਨੂੰ ਕੀ ਹੈ। ਕੀ ਹੋਇਆ? ਹੁਣ ਤੁਸੀਂ ਨਾਰਮਲੀ ਮੈਨੂੰ ਦੱਸੋ ਕਿ ਤੁਹਾਨੂੰ ਵੀ ਇਹ ਗੱਲ ਪਤਾ ਹੋਏਗੀ ਕਿ ਬੱਚਾ ਛੋਟਾ ਹੁੰਦਾ ਹੈ ਤੇ ਧੌਣ ਸੰਭਾਲਣਾ ਸ਼ੁਰੂ ਕਦੋਂ ਕਦੇ 3 ਮਹੀਨੇ ਦਾ ਹੁੰਦਾ ਹੈ। ਹਾਂਜੀ। ਯਾਨੀ ਕਿ ਸ਼ੁਰੂ 'ਚ ਬੱਚੇ ਨੂੰ ਚੁੱਕੋ, ਧੌਣ ਬਿਠਾਉਣ ਪਿੱਛੇ ਮਾਵਾਂ ਕਹਿੰਦੀ ਪਿੱਛੇ ਹੱਥ ਰੱਖ, ਹੱਥ ਪਿੱਛੇ ਰੱਖ, ਹੱਥ ਰੱਖ, ਹਾਂਜੀ, ਮਨੱਕਾ ਕੱਢਣਾ ਹੀ ਉਹਦਾ, ਇੰਝ ਕਹਿੰਦੀਆਂ ਨੇ। ਹਾਂਜੀ, ਫਿਰ 6 ਮਹੀਨੇ ਦਾ ਬੱਚਾ ਬਹਿਣ ਸ਼ੁਰੂ ਹੋ ਹੋ ਜਾਂਦਾ, ਜਾਂਦਾ। ਪਹਿਲਾਂ ਤਕੀਏ ਰੱਖ ਕੇ ਬਾਂਦੀਆਂ ਨੇ ਮਾਵਾਂ, ਫਿਰ ਬਹਿਣ ਸ਼ੁਰੂ ਹੋ ਜਾਂਦਾ। 8 ਮਹੀਨੇ ਦਾ ਬੱਚਾ ਕੀ ਕਰਦਾ ਹੈ ਜੀ? ਗੋਦੜੀਆਂ ਦੇਣ ਸ਼ੁਰੂ ਹੋ ਜਾਂਦਾ। ਇੰਝ ਗੱਲ ਹੈ ਜੀ, ਹਾਂਜੀ, ਇਹ ਜੀ। ਨਾਰਮਲ ਹੈ, ਫਿਰ ਬੋਲਣਾ ਸ਼ੁਰੂ ਹੋ ਜਾਂਦਾ। ਹੁਣ ਇਹ ਗੱਲ ਪਿੰਡ 'ਚ ਹਰ ਬੰਦੇ ਨੂੰ ਪਤਾ ਹੈ। ਅਗਰ ਤੁਹਾਡਾ ਬੱਚਾ 3 ਮਹੀਨੇ ਦਾ ਹੋ ਗਿਆ, 6 ਮਹੀਨੇ ਦਾ ਹੋ ਗਿਆ, ਉਹ ਗਰਦਨ ਨਹੀਂ ਸੰਭਾਲ ਰਿਹਾ, ਤੇ ਅੱਲਾ ਵਾਲਿਓ ਡਾਕਟਰ ਕੋਲ ਤੇ ਲੈ ਕੇ ਲੈ ਕੇ ਜਾਓ। ਜਾਓ। ਮਸਲਾ ਕੀ ਹੈ? ਘਰ ਮਾਲਸ਼ਾਂ ਕਿਉਂ ਕਰਦੇ ਪਏ? ਦੇਸੀ ਘਿਓ ਪਾਇਆ, ਦੇ ਰਗੜੇ ਤੇ ਦੇ ਰਗੜਾ, ਰਗੜਾ, ਹਾਂਜੀ। ਠੀਕ ਹੈ ਜੀ। ਹੁਣ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਜਿਤਨਾ ਵੀ ਸਾਡੇ ਕੋਲ ਇਹਨੂੰ ਅਸੀਂ ਕਹਿੰਦੇ ਹਾਂ ਸਪੈਸ਼ਲ ਚਾਈਲਡ, ਠੀਕ ਹੈ, ਆਪਣੀ ਜ਼ਬਾਨੀ ਜ਼ੁਬਾਨ ਸਪੈਸ਼ਲ ਚਾਈਲਡ। ਸਪੈਸ਼ਲ ਚਾਈਲਡ ਦਾ ਸ਼ੁਰੂ ਤੋਂ ਹੀ ਪਤਾ ਲੱਗਣ ਸ਼ੁਰੂ ਹੋ ਜਾਂਦਾ ਹੈ। ਲੇਕਿਨ ਕੀ ਹੈ ਜੀ, ਉਹ ਸਾਡੇ ਜਿਹੜੇ ਵਾਲਿदैन ਨੇ ਉਹਨਾਂ ਨੂੰ ਨੌਲੇਜ ਨਹੀਂ ਹੈ। ਏਦਾਂ ਹੀ ਹੈ ਜੀ। ਸ਼ਹਿਰਾਂ 'ਚ ਇੱਕ ਬੜੀ ਅੱਛੀ ਚੀਜ਼ ਹੈ ਪੇਰੈਂਟਿੰਗ। ਜਿਹੜੇ ਮਾਂ-ਬਾਪ ਬਣਨ ਵਾਲੇ ਹੁੰਦੇ ਨੇ ਨਾ, ਹਾਂਜੀ। ਉਹਨਾਂ ਦੀਆਂ ਕਲਾਸਾਂ ਹੁੰਦੀਆਂ ਜੀ। ਅੱਛਾ, ਹਾਂਜੀ, ਕਲਾਸਾਂ ਹੁੰਦੀਆਂ ਜੀ। ਉਹਨਾਂ ਕਲਾਸਾਂ 'ਚ ਉਹਨਾਂ ਨੂੰ ਸਿਖਾਇਆ ਜਾਂਦਾ ਹੈ ਕਿ ਤੁਸੀਂ ਆਪਣੇ ਬੱਚੇ ਦੀ ਨਫਸੀਆਤ ਨੂੰ ਕਿੰਝ ਸਮਝਣਾ ਹੈ। ਸਮਝਣਾ। ਯਕੀਨ ਕਰੋ, ਇਹ ਹੁਣ ਜਿੰਨੀ ਔਲਾਦ ਇਹ ਜਿਹੜੀ 2000 ਤੋਂ ਬਾਅਦ ਪੈਦਾ ਹੋਈ ਜੇ ਨਾ, ਹਾਂਜੀ। ਇਹ ਵਾਲਿदैन ਦੇ ਸਾਏ ਤੋਂ ਇੰਨੀ ਕੁ ਦੂਰ ਜੇ। ਫਿਰ ਕਹਿੰਦੇ ਨੇ ਔਲਾਦ ਦੇ ਖੂਨ ਸਫੈਦ ਹੋ ਗਏ ਨੇ। ਕੌਣ ਸਾ ਫਾਇਦਾ ਹੋਗਾ ਜੀ? ਖੂਨ ਨੇੜੇ ਕਰੋ ਤੇ ਕੁਝ ਹੋਏ ਨਾ, ਹੋਵੇਗਾ, ਆਪਣਾ ਹਾਂਜੀ। ਸਾਇਆ ਪਾਓ ਤੇ ਕੁਝ ਹੋਏ ਨਾ। ਹੋਏਗਾ। ਕਿ ਜੀ ਕੇਅਰ ਟੇਕਰ ਕੋਲੇ ਛੱਡੀਆਂ ਨੇ, ਕੰਮ ਵਾਲਿਆਂ ਕੋਲੇ ਛੱਡੀਆਂ ਨੇ, ਤੇ ਬੱਚੇ ਛੱਡੇ ਨੇ, ਉਹ ਪਾਲੀ ਜਾਂਦੀਆਂ ਪਿਆ ਨੇ, ਤੇ ਬੱਚਾ ਤੁਹਾਡਾ ਕਿੰਝ ਬਣੇ? ਕੀ ਬਣੇ? ਨਹੀਂ, ਠੀਕ ਹੈ। ਪਿੰਡਾਂ ਦੇ ਵਿੱਚ ਆਉਂਦੇ ਨੇ ਕਿ ਪੋਲੀਓ ਦੇ ਖਤਰੇ ਲਾਜ਼ਮੀ ਆ। ਹੂੰ। ਨਹੀਂ ਤਾਂ ਤੁਹਾਡੀ ਕੋਈ ਲੱਤ ਬਾਂਹ ਕੋਈ ਇਦਾਂ ਦਾ ਬੰਦਾ ਮਜ਼ਬੂਰ ਹੋ ਜਾਂਦਾ। ਤੇ ਇਹਦੇ ਵਿੱਚ ਵੀ ਇਹਦਾ ਰੋਲ ਹੈ? ਹਾਂ, ਬਿਲਕੁਲ ਹੈ। ਹੁਣ ਦੇਖੋ ਨਾ, ਅਗਰ ਪੋਲੀਓ ਹੈ ਕਿਸੇ ਨੂੰ, ਤੇ ਹੁੰਦਾ ਕੀ ਹੈ? ਪੋਲੀਓ 'ਚ ਲੱਤਾਂ ਕਮਜ਼ੋਰ ਹੁੰਦੀਆਂ ਨੇ, ਹੁੰਦੀ, ਹਾਂਜੀ। ਇੰਝ ਹੀ ਨਾ, ਧੜ ਕਮਜ਼ੋਰ ਹੁੰਦਾ ਹੈ। ਤੇ ਉਹ ਧੜ ਕਮਜ਼ੋਰ ਹੈ, ਤੁਸੀਂ ਤੇ ਉਹਦੇ ਤੇ ਗੌਰ ਹੀ ਨਹੀਂ ਕੀਤਾ ਕਿ ਜੀ ਬੱਚਾ ਉਹੀ ਗੱਲ ਸਾਈਂ ਹੈ। ਤੁਸੀਂ ਉਹਨੂੰ ਡਾਕਟਰ ਕੋਲ ਲੈ ਕੇ ਤੇ ਜਾਓ। ਉਹਦੇ ਪੱਠੇ ਕਮਜ਼ੋਰ ਹੁੰਦੇ ਨੇ, ਅਸੀਂ ਇਸ ਤਰ੍ਹਾਂ ਦੀਆਂ ਮਸ਼ੀਨਾਂ ਲਾਉਂਦੇ ਹਾਂ ਜਿਹੜੀਆਂ ਪੱਠਿਆਂ ਨੂੰ ਤਾਕਤ ਦਿੰਦੀਆਂ ਨੇ। ਕਰੰਟ ਹੁੰਦੀ ਹੈ ਸਾਡੇ ਕੋਲ, EMS ਹੁੰਦਾ ਹੈ, ਟੈਨਜ਼ ਹੁੰਦਾ ਹੈ, ਨਸਾਂ ਦਾ ਵੱਖਰਾ ਹੁੰਦਾ ਹੈ, ਹੁੰਦਾ ਹੈ। ਪੱਠਿਆਂ ਦਾ ਵੱਖਰਾ ਹੁੰਦਾ ਹੈ, ਠੀਕ ਹੈ। ਉਹ ਮਸ਼ੀਨ ਅਸੀਂ ਲਾਉਂਦੇ ਹਾਂ, ਉਹ ਕਰੰਟ ਹੁੰਦੀ ਹੈ ਪੱਠਿਆਂ, ਹਰ ਪੱਠੇ ਦੇ ਵਿੱਚ ਅੱਲਾਹ ਤਾਲਾ ਨੇ ਮੋਟਰ ਪੁਆਇੰਟ ਰੱਖੇ ਨੇ, ਹਰ ਛੋਟੇ ਤੋਂ ਛੋਟੇ ਪੱਠੇ ਦੇ ਵਿੱਚ। ਅਸੀਂ ਕੀ ਕਰਦੇ ਹਾਂ? ਉਹਦੇ ਉੱਤੇ ਉਹ ਮਸ਼ੀਨ ਲਾਉਂਦੇ ਹਾਂ। ਉਹ ਬਾਹਰੋਂ ਮਸ਼ੀਨਾਂ ਆਉਂਦੀਆਂ ਨੇ, ਉਹ ਮਸ਼ੀਨ ਲਾਈ ਦੀ, ਉਹ ਮਸ਼ੀਨ ਉਹਨਾਂ ਪੱਠਿਆਂ ਨੂੰ ਸਟੀਮੂਲੇਟ ਕਰਦੀ ਹੈ। ਉਹ ਜਿਹੜੇ ਬੇਜਾਨ ਚੀਜ਼ ਹੈ ਨਾ, ਉਹਦੇ 'ਚ ਹਾਂਜੀ, ਜਾਨ ਪਾਉਂਦੀ ਹੈ। ਪਾਉਂਦੇ ਤੁਹਾਨੂੰ ਮੈਂ ਨੇ। ਛੋਟੀ ਜਿਹੀ ਮਿਸਾਲ ਦਾਂਗੀ। ਤੁਸੀਂ ਫਿਲਮਾਂ 'ਚ ਵੇਖਿਆ ਹੋਏਗਾ, ਕਹਿੰਦੇ ਨੇ ਮਰੀਜ਼ ਮਰ ਗਿਆ, ਇੱਕ ਮਸ਼ੀਨ ਲਿਆ ਕੇ ਉਹਦੇ ਸੀਨੇ ਤੇ ਲਾਉਂਦੇ ਨੇ, ਉਹ ਲਾਉਂਦੇ ਨੇ, ਹਾਂਜੀ। ਛਾਲ ਮਾਰ ਕੇ ਉਹ ਤਾਂ ਉੱਠਦਾ, ਉੱਠ ਕੇ ਬਹਿ ਜਾਂਦਾ ਹੈ। ਹਾਂਜੀ। ਉਹ ਕਰਦੇ ਕੀ ਨੇ? ਉਹ ਝਟਕਾ ਦਿੰਦੇ ਨੇ ਦਿਲ ਨੂੰ। ਹਾਂਜੀ। ਹੈ ਸੱਚੀ ਗੱਲ ਹੈ, ਫਿਲਮਾਂ 'ਚ ਤਾਂ ਉਂਝ ਹੀ ਵਧਾ ਚੜਾ ਕੇ ਦੱਸਦੇ ਨੇ ਨਾ। ਦਿਖਾਉਂਦੇ ਆ। ਅਸੀਂ ਕੀ ਕਰਨੇ? ਅਸੀਂ ਉਹ ਡੈਡ ਪੱਠੇ ਨੂੰ ਝਟਕਾ ਦਿੰਦੇ ਹਾਂ, ਬਾਰ-ਬਾਰ, ਬਾਰ-ਬਾਰ। ਉਹ ਮਰੇ ਆ ਨਹੀਂ, ਉਹ ਸੁੱਤੇ ਹੈ। ਸੁੱਤਾ ਪਿਆ। ਉਹ ਕਹਿੰਦੇ ਨੇ ਨਾ ਕਿ ਉਹ ਇੱਕ ਪੰਜਾਬੀ 'ਚ ਸੁੱਤੇ ਹੈ ਕਿ ਜਾਣ ਕੇ ਕਰਨਾ ਪਿਆ, ਕੋਈ ਇੰਝ ਕਰਕੇ ਮੁਹਾਵਰਾ ਵੀ ਹੈ ਵੇ ਨਾ। ਹਾਂਜੀ। ਤੇ ਉਹ ਜਿਹੜਾ ਪੱਠਾ ਹੁੰਦਾ ਨਾ, ਉਹ ਸੁੱਤੇ ਆਉਂਦਾ ਹੈ, ਉਹ ਮਰਿਆ ਨਹੀਂ ਹੁੰਦਾ ਹੈ। ਤੁਹਾਡੇ ਕੋਲੇ ਟਾਈਮ ਹੈ, ਤੁਸੀਂ ਉਹਨੂੰ ਜਗਾ ਸਕਦੇ ਹੋ। ਅਸੀਂ ਕੀ ਕਰਨੇ ਆ? ਮਸ਼ੀਨ ਲਾਉਂਦੇ ਹਾਂ, ਉਹ ਮਸ਼ੀਨ ਉਸ ਪੱਠੇ ਨੂੰ ਜਗਾਉਂਦੀ ਹੈ, ਬ੍ਰੇਨ ਨੂੰ ਸਿਗਨਲ ਤੋਰਦੀ ਹੈ। ਤੋਰਦੀ ਹੈ ਜੀ। ਕੀ ਹੁੰਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਉਹਨੂੰ ਲਾਚਾਰ ਛੱਡ ਦਿੰਦੇ ਹੋ, ਕੀ ਹੁੰਦਾ ਹੈ? ਉਹਦਾ ਕਨੈਕਸ਼ਨ ਦੂਰ ਹੁੰਦਾ ਜਾਂਦਾ ਹੈ ਦਿਮਾਗ ਨਾਲੋਂ। ਦਿਮਾਗ ਨਾਲ, ਹਾਂਜੀ। ਆਹਿਸਤਾ ਆਹਿਸਤਾ ਦਿਮਾਗ ਉਹਨੂੰ ਭੁੱਲਦਾ ਜਾਂਦਾ ਹੈ ਕਿ ਇਹ ਵੀ ਮੇਰੇ ਨਾਲ ਹੈ ਵੇ। ਤੁਸੀਂ ਪੋਲੀਓ ਦਾ ਬੱਚਾ ਵੇਖਿਆ ਹੋਏਗਾ, ਸ਼ੁਰੂ 'ਚ ਥੋੜ੍ਹਾ ਬਹੁਤ ਟੁਰਦਾ ਹੈ, ਤੋਰਦਾ, ਹਾਂਜੀ। ਆਹਿਸਤਾ ਆਹਿਸਤਾ ਟੁਰਨਾ ਘੱਟ ਕਰਦਾ ਹੈ, ਫਿਰ ਡਿੱਗਣਾ ਸ਼ੁਰੂ ਕਰਦਾ ਹੈ, ਫਿਰ ਮੰਜੀ ਤੇ ਪੈ ਜਾਂਦਾ ਹੈ।
ਇੰਝ ਹੀ ਹੁੰਦਾ ਨਾ। ਹਾਂਜੀ ਉਹ ਕੀ ਹੁੰਦਾ ਹੈ ਕਿ ਤੁਸੀਂ ਉਹਦੇ ਪੱਠਿਆਂ ਨੂੰ ਕੁਝ ਤਾਕਤ ਨਹੀਂ ਦਿੰਦੇ, ਉਹ ਦਿਮਾਗ ਵੀ ਉਹਦੇ ਤੋਂ ਕਨੈਕਸ਼ਨ ਦੂਰ ਹੋਈ ਜਾਂਦਾ ਹੈ ਤੇ ਉਹ ਪੱਠਾ ਡੈਡ ਹੋ ਜਾਂਦਾ ਹੈ। ਆਪਾਂ ਕੀ ਕਰਨੇ ਆ, ਆਪਾਂ ਉਹਨੂੰ ਮਸ਼ੀਨਾਂ ਲਾਉਂਦੇ ਆ, ਉਹਨੂੰ ਐਕਟੀਵੇਟ ਕਰਨੇ ਆ, ਫਿਰ ਉਹਦੀਆਂ ਵਰਜਿਸ਼ਾਂ ਕਰਾਉਂਦੇ ਆ, ਪੱਠੇ 'ਚ ਤਾਕਤ ਲੈ ਕੇ ਆਈ ਦੀ ਏ ਤੇ ਉਹ ਬੱਚੇ ਤੁਰਨ ਸ਼ੁਰੂ ਹੋ ਜਾਂਦੇ ਹੋ ਨੇ। ਜਾਂਦੇ